ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ। ਸੰਨ 2000 ਦੇ ਵਿੱਚ ਤੁਰਕੀ ਦਾ ਜਿਹੜਾ ਸੀ ਨਾ GDP ਸੀ 273 ਅਤੇ ਹੁਣ ਉਹਨਾਂ ਦਾ 1455 ਹੈ। ਪਾਕਿਸਤਾਨ ਦਾ ਹੁਣ 273 ਹੈ, ਯਾਨੀ 385 ਹੈ। ਯਾਨੀ ਤੁਰਕੀ ਛੋਟਾ ਹੈ ਸਾਡੇ ਤੋਂ, ਲੇਕਿਨ ਆਪਣੀ ਜ਼ਬਾਨ 'ਚ ਪੜ੍ਹਨ ਦੀ ਵਜ੍ਹਾ ਤੋਂ ਅੱਗੇ ਲੰਘ ਗਿਆ। 2000 ਦੇ ਵਿੱਚ ਤਾਇਵਾਨ 331 ਸੀ, ਤੁਰਕੀ ਤੋਂ ਅੱਗੇ ਸੀ। ਹੁਣ 814 ਅਰਬ ਡਾਲਰ ਕਮਾ ਰਿਹਾ, ਪਿੱਛੇ ਰਹਿ ਗਿਆ ਤੁਰਕੀ ਤੋਂ। ਚੀਨ ਦਾ ਅਸਲ ਫਰਕ ਪਿਆ 1200 ਚੀਨ ਦਾ ਸੀ ਅਤੇ 1200 ਹੀ ਇਟਲੀ ਦਾ ਸੀ। 1200 ਅਰਬ ਡਾਲਰ। ਚੀਨ ਉੱਠ ਕੇ 16 ਗੁਣਾ ਜ਼ਿਆਦਾ 19,500 ਅਰਬ ਡਾਲਰ ਦੇ GDP ਟੁਰ ਗਿਆ ਅਤੇ ਇਟਲੀ ਦਾ ਸਿਰਫ ਡਬਲ ਹੋਇਆ 2500 ਅਰਬ ਡਾਲਰ। ਚੀਨ 16 ਗੁਣਾ ਵਧਿਆ, ਇਟਲੀ 2 ਗੁਣਾ। ਅਮਰੀਕਾ ਦਾ ਸੀ 10,000 ਅਰਬ ਡਾਲਰ, ਅਮਰੀਕਾ 3 ਗੁਣਾ ਵਧਿਆ। ਚੀਨ ਕਿੰਨਾ ਗੁਣਾ ਵਧਿਆ? 16 ਗੁਣਾ, 16 ਟਾਈਮ। ਅਮਰੀਕਾ 3 ਗੁਣਾ, 3 ਅਰਬ ਡਾਲਰ। ਲੇਕਿਨ GDP ਐਵੇ ਗ੍ਰਾਸ ਡੋਮੈਸਟਿਕ ਪ੍ਰੋਡਕਟ ਕਿ ਕਿੰਨੀਆਂ ਪੈਦਾ ਹੋ ਰਹੀਆਂ ਨੇ, ਵੇ GDP PPP ਪਰਚੇਜ਼ਿੰਗ ਪਾਵਰ ਇੰਡੈਕਸ, ਉਹਦੇ ਵਿੱਚ ਚੀਨ ਅਮਰੀਕਾ ਤੋਂ ਅੱਗੇ ਵੇ। ਚੀਨ ਦਾ ਵੇ 39,500। ਅਸਲ ਜਿਹੜਾ GDP ਦਾ ਮੈਯਰ ਹੁੰਦਾ ਉਹ ਇਹ ਹੁੰਦਾ PPP 39,500। ਅਮਰੀਕਾ ਦਾ ਵੇ 29,168। 10,000 ਬਿਲੀਅਨ ਡਾਲਰ ਘੱਟ ਏ ਅਮਰੀਕਾ ਦਾ ਚੀਨ ਤੋਂ। ਪਹਿਲੇ ਨੰਬਰ 'ਤੇ GDP PPP ਚੀਨ ਦਾ ਹੈ, ਦੂਜੇ ਨੰਬਰ 'ਤੇ ਅਮਰੀਕਾ ਦਾ। ਇਸ ਟਾਈਮ ਚੀਨ ਅਮਰੀਕਾ ਤੋਂ ਅਗਾਂਹ ਲੰਘ ਚੁੱਕਿਆ। ਦੂਜੇ 'ਤੇ ਅਮਰੀਕਾ ਦਾ ਅਤੇ ਤੀਜੇ 'ਤੇ ਇੰਡੀਆ ਦਾ। ਉਂਝ ਇੰਡੀਆ ਦਾ GDP 5ਵੇਂ ਨੰਬਰ 'ਤੇ ਵੇ, ਲੇਕਿਨ PPP ਦੇ ਵਿੱਚ ਜਾ ਕੇ ਤੁਸੀਂ ਵੇਖੋਗੇ ਤਾਂ ਜਾਪਾਨ ਜਰਮਨੀ ਤੋਂ ਵੀ ਅੱਗੇ ਵੇ। PPP ਵਾਲਾ ਜਿਹੜਾ ਨਾ ਇਹ ਹੁੰਦਾ ਪਰਚੇਜ਼ਿੰਗ ਪਾਵਰ, ਯਾਨੀ ਕਿ ਇੰਡੀਆ ਦੇ ਵਿੱਚ ਕਿੰਨੇ ਬੰਦੇ ਐਸੇ ਨੇ ਕਿ ਜਿਹੜੇ ਚੀਜ਼ਾਂ ਖਰੀਦ ਸਕਦੇ ਨੇ ਜ਼ਿਆਦਾ, ਉਹ ਜਾਪਾਨੀਆਂ ਨਾਲੋਂ ਔਰ ਜਰਮਨਾਂ ਨਾਲੋਂ ਜ਼ਿਆਦਾ ਨੇ, ਅਮਰੀਕੀਆਂ ਨਾਲੋਂ ਔਰ ਚੀਨੀਆਂ ਨਾਲੋਂ ਘੱਟ ਨੇ। ਯਾਨੀ ਮਿਡਲ ਕਲਾਸ ਕਿੰਨੀ ਵੱਡੀ ਹੈ। ਚੀਨ ਦੀ ਮਿਡਲ ਕਲਾਸ ਇਸ ਟਾਈਮ ਅਮਰੀਕਾ, ਯੂਰਪ, ਇੰਡੀਆ, ਸਾਰੀ ਦੁਨੀਆ ਦੀ ਮਿਡਲ ਕਲਾਸ ਰਲਾ ਲਓ ਅਤੇ ਚੀਨ ਦੀ ਓਡੀ ਵੱਡੀ ਮਿਡਲ ਕਲਾਸ ਹੈ। PPP ਦੇ ਹਵਾਲੇ ਨਾਲ ਉਹਨਾਂ ਦਾ GDP ਇਸ ਟਾਈਮ ਸਭ ਤੋਂ ਅੱਗੇ ਲੰਘ ਚੁੱਕਿਆ। ਯਾਨੀ ਚਾਈਨਾ ਦਾ GDP ਇਸ ਟਾਈਮ ਦੁਨੀਆ ਦਾ 19% ਹੈ, PPP ਜਿਹੜਾ ਅਮਰੀਕਾ ਦਾ 16% ਹੈ। ਅਤੇ ਚਾਈਨਾ ਨੇ ਕਿਉਂ ਤਰੱਕੀ ਕੀਤੀ? ਆਪਣੀ ਜ਼ਬਾਨ ਦੇ ਵਿੱਚ ਪੜ੍ਹਾ ਕੇ। ਆਪਣੇ ਕਿਸਾਨਾਂ ਨੂੰ ਉਹਨਾਂ ਨੇ ਜਦੀਦ ਤਰੀਕੇ, ਜਦੀਦ ਮਸ਼ੀਨਰੀ ਸਹਾਈ ਹੈ ਦਿੱਤੀ ਹੈ, ਜਦੀਦ ਤਰੀਕੇ ਜ਼ਰਾਅਤ ਦੇ ਸਹਾਏ ਨੇ। ਮੱਝਾਂ ਪਾਲਣ ਦੇ, ਬੱਕਰੀਆਂ, ਭੇਡਾਂ, ਊਂਠ, ਜੋ ਵੀ ਪਾਲਣਾ ਜਦੀਦ ਤਰੀਕੇ ਨਾਲ ਵੱਡੇ ਪੈਮਾਨੇ 'ਤੇ, ਕੁੱਕੜੀਆਂ ਦੇ ਫਾਰਮ, ਹਰ ਚੀਜ਼ ਦੀ ਫਾਰਮਿੰਗ ਉਹਨਾਂ ਨੇ ਸਹਾਈ ਹੈ ਕਿਸਾਨਾਂ ਨੂੰ। ਨਾਲ ਉਹਨਾਂ ਜ਼ਰਾਅਤ ਦੇ ਜਦੀਦ ਪ੍ਰੋਡਕਟੀਵਿਟੀ ਵਧਾਈ ਹੈ। ਉਹਨਾਂ ਨੇ ਫਿਰ ਆਪਣੇ ਹੁਨਰਮੰਦਾਂ ਨੂੰ ਚੀਨੀ ਜ਼ਬਾਨ ਦੇ ਵਿੱਚ ਡਾਕਟਰ, ਇੰਜੀਨੀਅਰ, ਜਿਹੜੇ ਛੋਟੇ ਮੋਟੇ ਟੈਕਨੀਕਲ ਸਕਿੱਲਸ ਨੇ ਚੀਨੀ ਜ਼ਬਾਨ 'ਚ ਸਿਖਾਈਆਂ ਨੇ। 50,000 STEM ਗ੍ਰੈਜੂਏਟ ਚੀਨ, ਉਹ 50 ਲੱਖ ਪੈਦਾ ਕਰ ਰਿਹਾ। ਅਮਰੀਕਾ 8 ਲੱਖ ਕਰ ਰਿਹਾ, ਇੰਡੀਆ 25 ਲੱਖ ਕਰ ਰਿਹਾ, ਲੇਕਿਨ ਉਹਨਾਂ ਦੇ ਵਿੱਚੋਂ ਸਿਰਫ 5 ਲੱਖ ਹੀ ਕੰਮ ਦੇ ਨੇ, ਕਿਉਂਕਿ ਬਾਕੀ 20 ਲੱਖ ਸਾਡੇ ਡਾਕਟਰ, ਇੰਜੀਨੀਅਰਸ ਆ ਰਹੀ ਨੇ, ਰੱਟੇ ਲਾ ਕੇ ਉਹਨਾਂ ਪੜ੍ਹੇ ਅੰਗਰੇਜ਼ੀ 'ਚ। ਅਤੇ ਚਾਈਨਾ ਦੇ ਜਿਹੜੇ 50,000 STEM ਗ੍ਰੈਜੂਏਟ ਨੇ ਉਹ ਹਰ ਸਾਲ ਵਧੀ ਜਾਣੇ ਨੇ, ਅਤੇ ਚਾਈਨਾ ਨਹੀਂ ਰੋਕ ਸਕਣਾ ਸਿਰਫ ਆਪਣੀ ਜ਼ਬਾਨ ਦੇ ਵਿੱਚ। ਪਿਆਰੇ ਪਾਕਿਸਤਾਨ ਦੇ ਵਿੱਚ ਸਾਡੀਆਂ ਜ਼ਬਾਨਾਂ ਨੂੰ ਖਤਮ ਕੀਤਾ ਜਾ ਰਿਹਾ, ਅਸੀਂ ਤਾਂ ਪਿੱਛੇ ਰਹਿ ਗਏ ਹਾਂ। ਨਹੀਂ ਤਾਂ ਸਾਡੀ 5ਵੀਂ ਵੱਡੀ ਆਬਾਦੀ ਹੈ। ਜੇ ਚਾਈਨਾ 50 ਲੱਖ ਪੈਦਾ ਕਰ ਰਿਹਾ, ਅਮਰੀਕਾ 8 ਲੱਖ ਪੈਦਾ ਕਰ ਰਿਹਾ, ਇੰਡੀਆ 25 ਕਰ ਰਿਹਾ, ਪਾਕਿਸਤਾਨ ਨੂੰ 5 ਲੱਖ ਪੈਦਾ ਕਰਨੇ ਚਾਹੀਦੇ ਨੇ ਆਪਣੀ ਜ਼ਬਾਨ 'ਚ ਸਾਲਾਨਾ, ਕਿਉਂਕਿ ਸਾਡੀ ਆਬਾਦੀ ਜਿਹੜੀ ਹੈ ਸਿਰਫ ਇੰਡੋਨੇਸ਼ੀਆ ਤੋਂ, ਮਤਲਬ ਚੌਥੇ 'ਤੇ ਇੰਡੋਨੇਸ਼ੀਆ, 5ਵੇਂ 'ਤੇ ਅਸੀਂ, ਅਤੇ ਅਸੀਂ ਉਹ ਚੌਥੇ 'ਤੇ ਆ ਜਾਣਾ। ਲੇਕਿਨ ਆਪਣੇ ਮੁੰਡਿਆਂ ਨੂੰ ਤੁਸੀਂ ਵਸਾਇਲ ਰੋਂਦੇ ਰਹੋ। ਉਹ ਸੋਨਾ ਚਾਂਦੀ ਕੀਮਤੀ ਨਹੀਂ ਹੈ, ਤੁਸੀਂ ਕੀਮਤੀ ਹੋ, ਤੁਹਾਡਾ ਦਿਮਾਗ ਕੀਮਤੀ ਹੈ। ਸਿੰਧੀ, ਬਲੋਚੀ, ਪਸ਼ਤੋ, ਪੰਜਾਬੀ ਕੀਮਤੀ ਨੇ। ਇਹਨਾਂ ਜ਼ਬਾਨਾਂ ਦੇ ਵਿੱਚ ਮੁੰਡਿਆਂ ਨੂੰ, ਸਾਡੇ ਸਿੰਧੀ ਪੰਜਾਬੀ ਕਿਸਾਨਾਂ ਨੂੰ, ਪਸ਼ਤੂਨਾਂ ਨੂੰ, ਉਹਨਾਂ ਨੂੰ ਹੁਨਰ ਸਿਖਾਓ ਯਾਰ। ਮਿਹਨਤੀ ਲੋਕ ਨੇ ਸਾਡੇ, ਸਾਰੇ ਮਿਹਨਤੀ ਲੋਕ ਨੇ। ਉਹਨਾਂ ਨੂੰ ਹੁਨਰ ਸਿਖਾਓ, ਕਿਸਾਨਾਂ ਨੂੰ ਪੈਰਾਂ 'ਤੇ ਚੁੱਕੋ, ਆਪਣੀ ਜ਼ਬਾਨ ਦੀ ਅਹਿਮੀਅਤ ਦਾ ਅਹਿਸਾਸ ਕਰੋ, ਆਪਣੀਆਂ ਸਾਰੀਆਂ ਜ਼ਬਾਨਾਂ ਨੂੰ ਇੱਜ਼ਤ ਦਿਓ। ਪਾਕਿਸਤਾਨ, ਚੀਨ ਹਰ 25 ਸਾਲ 'ਚ ਚੀਨ ਕਿੱਥੇ ਪਹੁੰਚ ਗਿਆ, ਪਾਕਿਸਤਾਨ ਨੂੰ ਵੀ 10-15 ਸਾਲ ਲੱਗਣੇ ਨੇ ਤਰੱਕੀ ਕਰਨ 'ਚ। ਜਿਹੜੇ ਗੁਲਾਮ ਆਉਂਦੇ ਨੇ ਨਾ, ਪਾਕਿਸਤਾਨ ਕਦੀ ਤਰੱਕੀ ਨਹੀਂ ਕਰ ਸਕਦਾ, ਗੁਲਾਮ ਤਰੱਕੀ ਨਹੀਂ ਕਰ ਸਕਦੇ, ਆਜ਼ਾਦ ਬੜੀ ਤੇਜ਼ੀ ਨਾਲ ਤਰੱਕੀ ਕਰਦੇ ਨੇ।